ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਔਰ ਸਿੱਖਾਂ ਦੇ ਲਈ ਇਹ ਬੜੀ ਹੀ ਮਾਣ ਵਾਲੀ ਗੱਲ ਹੈ, ਖੁਸ਼ੀ ਵਾਲੀ ਗੱਲ ਹੈ ਕਿ ਨਿਊ ਜਰਸੀ ਸਟੇਟ ਦੀ ਜੋ ਸੈਨੇਟ ਵੱਲੋਂ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਸਿੱਖ ਕੌਮ ਦੀ ਵੱਖਰੀ ਪਛਾਣ, ਵੱਖਰੀ ਤਹਿਜ਼ੀਬ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਗੁਰੂ ਵਜੋਂ ਮਾਨਤਾ ਦਿੱਤੀ ਗਈ ਹੈ। ਸੋ ਇਹ ਬਹੁਤ ਹੀ ਵੱਡੀ ਇਤਿਹਾਸਕ ਪ੍ਰਾਪਤੀ ਹੈ। ਇਸ ਅਹਿਮੀਅਤ ਬਾਰੇ, ਇਸ ਮਤੇ ਦੀ ਅਹਿਮੀਅਤ ਬਾਰੇ ਅਸੀਂ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ 29 ਜੂਨ ਦੇ ਦਿਨ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਗੱਲ ਕੀਤੀ ਤੇ ਇੱਕ ਗੱਲ ਮੈਂ ਕਹੀ ਸੀ ਕਿ ਬੇਸ਼ੱਕ ਅਸੀਂ ਕੋਈ ਰਾਜਿਆਂ ਮਹਾਰਾਜਿਆਂ ਦੇ ਸਿਸਟਮ ਦੇ ਹਮਾਇਤੀ ਨਹੀਂ ਹੈ, ਪਰ ਮਹਾਰਾਜਾ ਰਣਜੀਤ ਸਿੰਘ ਜਾਂ ਆਪਣੀ ਗੁਆਚੀ ਸੋਵਰਨਟੀ, ਗੁਆਚੀ ਪਾਤਸ਼ਾਹਤ ਜਾਂ ਬੇਘਰ ਹੋਣ ਦੀ ਗੱਲ 181 ਸਾਲ ਤੋਂ ਅਸੀਂ ਇਸ ਲਈ ਯਾਦ ਕਰ ਰਹੇ ਹਾਂ ਕਿਉਂਕਿ ਉਸ ਤੋਂ ਬਾਅਦ ਲਗਭਗ 98 ਸਾਲ 1849 ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਦੀ ਗੁਲਾਮੀ, ਔਰ ਫਿਰ ਪਿਛਲੇ 72 ਸਾਲ ਤੋਂ ਜਿਹੜੀ ਕਾਂਗਰਸ ਜਿਹਨੇ ਸੈਕੂਲਰਿਜ਼ਮ ਦਾ ਲਬਾਦਾ ਪਾ ਕੇ ਸਾਡੀ ਲੀਡਰਸ਼ਿਪ ਨੂੰ ਠੱਗਿਆ, ਉਹਨਾਂ ਦੇ ਰਾਹੀਂ ਹਿੰਦੂ ਤਵੀਆਂ ਦੀ ਗੁਲਾਮੀ ਔਰ ਉਹਨਾਂ ਦੇ ਜ਼ੁਲਮਾਂ ਨੂੰ ਸਹਾਰ ਰਹੇ ਹਾਂ। ਇਸ ਲਈ ਅਸੀਂ ਉਸ ਸੋਵਰਨ ਪੀਰੀਅਡ ਨੂੰ ਯਾਦ ਕਰਦੇ ਹਾਂ। ਪਰ ਬਹੁਤ ਵਾਰ ਮੈਂ ਸਮਝਦਾ ਹਾਂ ਵੀ ਇਹ ਜਿਹੜੀ ਅਕਾਲ ਪੁਰਖ ਦੀ ਖੇਡ ਹੈ, ਰੱਬ ਦਾ ਨਿਜ਼ਾਮ ਹੈ, ਉਸ ਦੇ ਵਿੱਚ ਬਹੁਤ ਸਾਰੇ ਤੌਰ ਤਰੀਕਿਆਂ ਦੇ ਨਾਲ ਰੱਬ ਜਿੱਥੇ ਹੌਸਲਾ ਵੀ ਦਿੰਦਾ ਹੈ, ਜਿਹੜੇ ਲੋਕ ਸੱਚ ਹੱਕ ਇਨਸਾਫ ਲਈ ਖਲੋ ਰਹੇ ਹੁੰਦੇ ਨੇ, ਘੱਟ ਗਿਣਤੀਆਂ ਜਾਂ ਅਕਲੀਤਾਂ ਭਾਵੇਂ ਉਹ ਇਨਸਾਨੀ ਇਤਿਹਾਸ ਦੇ ਵਿੱਚ ਹਮੇਸ਼ਾ ਹੀ ਸਫ਼ਰ ਕਰਦੀਆਂ ਨੇ। ਔਰ ਜ਼ਾਹਰ ਹੈ ਕਿ ਅੱਜ ਜਦੋਂ ਸਿਆਣੇ ਲੋਕ ਜਾਂ ਸਿਆਣੇ ਨਿਜ਼ਾਮ ਨੂੰ ਜਿਹੜੇ ਡਿਫਾਈਨ ਕਰਦੇ ਨੇ, ਪਰਿਭਾਸ਼ਿਤ ਕਰਦੇ ਨੇ, ਉਹ ਇਹ ਕਹਿੰਦੇ ਨੇ ਕਿ ਚੰਗੀ ਡੈਮੋਕ੍ਰੇਸੀ ਜਾਂ ਚੰਗਾ ਸਿਸਟਮ ਉਹ ਹੁੰਦਾ ਹੈ, ਤਿੰਨ ਚੀਜ਼ਾਂ ਦੇ ਉੱਤੇ ਉਹਨਾਂ ਦਾ ਫੋਕਸ ਹੁੰਦਾ ਹੈ। ਪਹਿਲਾ ਕਿ ਉਸ ਸਿਸਟਮ ਦੇ ਵਿੱਚ ਜਾਂ ਉਸ ਮੁਲਕ ਦੇ ਵਿੱਚ ਜਾਂ ਉਸ ਨਿਜ਼ਾਮ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਜਾਂ ਅਕਲੀਅਤਾਂ ਦੇ ਨਾਲ ਕੀ ਸਲੂਕ ਕੀਤਾ ਜਾਂਦਾ, ਇਹ ਉਹਨੂੰ ਪਰਖਣ ਦਾ ਇੱਕ ਥਰਮਾਮੀਟਰ ਹੈ। ਦੂਸਰਾ, ਉਸ ਸੁਸਾਇਟੀ ਜਾਂ ਉਸ ਸਮਾਜ ਦੇ ਵਿੱਚ ਔਰਤਾਂ ਦੇ ਕੀ ਹੱਕ ਨੇ ਜਾਂ ਔਰਤਾਂ ਦੇ ਨਾਲ ਕੀ ਸਲੂਕ ਕੀਤਾ ਜਾਂਦਾ ਹੈ। ਔਰ ਤੀਸਰਾ, ਜਿਹੜੇ ਹੈਵ ਨਾਟ ਨੇ, ਜਿਨ੍ਹਾਂ ਦੇ ਕੋਲ ਸਾਧਨ ਨਹੀਂ ਨੇ, ਉਹਨਾਂ ਨੂੰ ਉਹ ਸਮਾਜ ਕੀ ਦਿੰਦਾ। ਸੋ ਜ਼ਾਹਰ ਹੈ ਜਦੋਂ ਅਸੀਂ ਵੈਲਫੇਅਰ ਸਟੇਟ ਸਵੀਡਨ ਜਾਂ ਕੈਨੇਡਾ ਜਾਂ ਯੂਰਪੀਅਨ ਯੂਨੀਅਨ ਦੇ ਮੁਲਕਾਂ ਦੀ ਗੱਲ ਕਰਦੇ ਹਾਂ, ਕਿਸੇ ਹੱਦ ਤੱਕ ਅਮਰੀਕਾ ਵੀ ਇਸ ਪੱਖੋਂ ਕਮਜ਼ੋਰ ਹੈ, ਸਾਡੇ ਯੂਨੀਵਰਸਲ ਹੈਲਥ ਸਿਸਟਮ ਨਹੀਂ ਹੈ ਜਾਂ ਵੈਲਫੇਅਰ ਸਟੇਟ ਨਹੀਂ ਹੈ, ਪਰ ਫਿਰ ਵੀ ਜਿਵੇਂ ਅਸੀਂ ਕੋਰੋਨਾ ਦੇ ਹਵਾਲੇ ਨਾਲ ਗੱਲ ਕੀਤੀ ਕਿ ਇਸ ਕ੍ਰਾਈਸਿਸ 'ਚ ਕਿਵੇਂ ਜਿਹੜਾ ਮੁਲਕ ਹੈ ਆਪਣੇ ਸਾਰੇ ਹੀ ਸ਼ਹਿਰੀਆਂ ਦੀਆਂ ਲੋੜਾਂ ਦੀ ਪੂਰਤੀ ਲਈ ਅੱਗੇ ਆਇਆ, ਪਰ ਇਸ ਦੇ ਉਲਟ ਅਸੀਂ ਜਿਹੜੇ ਭਾਰਤੀ ਸਿਸਟਮ ਹੈ ਉਸ ਦਾ ਅਸੀਂ ਰੋਜ਼ਾਨਾ ਹੀ ਜ਼ਿਕਰ ਕਰਦੇ ਹਾਂ ਵੀ ਉੱਥੇ ਕੀ ਹੋ ਰਿਹਾ। ਔਰ ਕੱਲ ਜਦੋਂ 29 ਜੂਨ ਦਾ ਦਿਨ ਸੀ, ਉਹਦੇ 'ਚ ਇੱਕ ਖਾਸ ਪ੍ਰਾਪਤੀ ਜਿਹਦੇ ਲਈ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਊ ਜਰਸੀ ਨੂੰ ਮੁਬਾਰਕਬਾਦ ਦਿੰਦਾ ਹੈ। ਇਹ ਕਿਉਂਕਿ ਜਦੋਂ ਅਸੀਂ ਹਾਊਸ ਹੋਏ, ਸੈਨੇਟ ਹੋਏ ਜਾਂ ਗਵਰਨਰਾਂ ਦੀ ਪ੍ਰੋਕਲੇਮੇਸ਼ਨ ਹੋਏ ਜਾਂ ਜਿਵੇਂ ਅਮਰੀਕਨ ਸੈਨੇਟ ਦੇ ਵਿੱਚ 20 ਤੋਂ ਜ਼ਿਆਦਾ ਸੈਨੇਟਰ, 24 ਸੈਨੇਟਰਸ ਨੇ ਪਿਛਲੇ ਦਿਨਾਂ 'ਚ ਮੰਗ ਕੀਤੀ ਹੈ ਕਿ ਅਫਗਾਨਿਸਤਾਨ ਵਿਚਲੇ ਸਿੱਖਾਂ ਨੂੰ ਰੈਫਿਊਜੀ ਸਟੇਟਸ ਦਿੱਤਾ ਜਾਏ ਅਮਰੀਕਾ। ਸੋ ਇਹ ਓਵਰਨਾਈਟ ਨਹੀਂ ਹੁੰਦਾ, ਇਹਦੇ ਪਿੱਛੇ ਬਹੁਤ ਮਿਹਨਤ, ਬਹੁਤ ਲੌਬੀ, ਰਿਪੀਟਡ ਮੀਟਿੰਗਸ ਹੁੰਦੀਆਂ ਨੇ, ਕਿਉਂਕਿ ਜਿਹੜੇ ਕਾਂਗਰਸਮੈਨ ਨੇ ਜਾਂ ਅਸੈਂਬਲੀਮੈਨ ਨੇ, ਸੈਨੇਟਰ ਨੇ, ਉਹਨਾਂ ਦੇ ਸਟਾਫ ਨੂੰ ਤੁਸੀਂ ਬਰੀਫ ਕਰਦੇ ਹੋ, ਉਹ ਤੁਹਾਡੇ ਤੋਂ ਜਾਣਕਾਰੀ ਲੈਂਦੇ ਨੇ, ਫਿਰ ਉਹਨੂੰ ਡਬਲ ਚੈੱਕ ਕਰਦੇ ਨੇ, ਫਿਰ ਉਹਦੇ ਨਾਲ ਕਿਹੜੀ ਪਾਰਟੀ ਪ੍ਰਭਾਵਿਤ ਹੋ ਸਕਦੀ ਹੈ ਉਹ ਸਾਰੇ ਨੂੰ ਦੇਖਦੇ ਨੇ। ਔਰ ਉਸ ਤੋਂ ਬਾਅਦ ਕੋਈ ਚੀਜ਼ ਜਿਹੜੀ ਹੈ ਉਹ ਹਾਊਸ ਦੀ ਜਾਂ ਸੈਨੇਟ ਜਾਂ ਅਸੈਂਬਲੀ ਦੀ ਜਿਹੜੀ ਹੈ ਉਹ ਕਾਰਵਾਈ ਦੇ ਵਿੱਚ ਸ਼ਾਮਲ ਕਰਵਾਉਂਦੇ ਨੇ, ਫਿਰ ਬਾਕੀਆਂ ਨੇ ਕਿਵੇਂ ਰਿਐਕਟ ਕਰਨਾ ਹੁੰਦਾ। ਸੋ ਕੁੱਲ ਮਿਲਾ ਕੇ ਮੈਂ ਜਿਹੜੀ ਸਕਸੈਸ ਦੀ ਗੱਲ ਕਰ ਰਿਹਾ, ਕੱਲ ਅਮਰੀਕਾ ਦੀ ਨਿਊ ਜਰਸੀ ਸਟੇਟ ਦੀ ਸੈਨੇਟ ਨੇ ਜਿਹੜਾ ਰੈਜ਼ੋਲੂਸ਼ਨ ਹੈ, ਕੰਕਰੈਂਟ ਰੈਜ਼ੋਲੂਸ਼ਨ, ਕੰਕਰੈਂਟ ਦਾ ਮਤਲਬ ਜਿਹੜਾ ਹੈ ਜਦੋਂ ਅਸੀਂ ਦੇਖਦੇ ਹਾਂ, ਸੋ ਇਹ ਆਟੋਮੈਟਿਕਲੀ ਜਿਹੜਾ ਇਹਨਾਂ ਦੀ ਸਟੇਟ ਦੀ ਜਿਹੜੀ ਪ੍ਰੋਸੈਸ ਹੈ, ਇਹ ਰੈਜ਼ੋਲੂਸ਼ਨ ਨੰਬਰ ਕੰਕਰੈਂਟ 118 ਪਾਸ ਕੀਤਾ ਉਹਨਾਂ ਨੇ।
ਔਰ ਨਿਊ ਜਰਸੀ ਸੈਨੇਟ ਦੇ ਵਿੱਚ 41 ਮੈਂਬਰ ਨੇ ਟੋਟਲ, ਲੇਕਿਨ ਜਦੋਂ ਇਹ ਜਿਹਨੂੰ ਜਿਹੜੀ ਹੈ ਕੰਸੈਂਸਸ ਹੋਈ ਹੈ ਯੂਨੈਨਿਮਿਟੀ ਦੀ, 37 ਸੈਨੇਟਰਸ ਨੇ ਇਸ ਦੇ ਵਿੱਚ ਵੋਟ ਕੀਤਾ ਫॉर, ਸੋ ਯੂਨੈਨਿਮਸਲੀ ਹੋਇਆ। ਔਰ ਇਹ ਜਿਹੜਾ ਰੈਜ਼ੋਲੂਸ਼ਨ ਜਿਸ ਨੂੰ ਸੈਨੇਟ ਨੇ ਯੂਨੈਨਿਮਸਲੀ ਪਾਸ ਕੀਤਾ ਹੈ, 2 ਸੈਨੇਟਰ ਸਟੀਵ ਸਾਬਿਨੀ ਔਰ ਸੈਨੇਟਰ ਪੈਟਰਿਕ ਡੋਨੀਗੇਨ, ਉਹਨਾਂ ਨੇ ਇਹਨੂੰ ਸਾਹਮਣੇ ਲਿਆਂਦਾ। ਔਰ ਜਿਵੇਂ ਮੈਂ ਕਿਹਾ, ਇਹਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਊ ਜਰਸੀ ਦੇ ਅਹੁਦੇਦਾਰਾਂ ਨੇ ਖਾਸ ਤੌਰ ਦੇ ਉੱਤੇ ਮਿਹਨਤ ਕੀਤੀ ਇਸ ਬਾਰੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੁਫ਼ਤਗੂ ਦੇ ਵਿੱਚ ਵੀ ਜਿਹੜੇ ਅਮਰੀਕਾ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਬੂਟਾ ਸਿੰਘ ਖੜੌਤ, ਉਹਨਾਂ ਦੇ ਨਾਲ ਅਮਰਵੀਰ ਸਿੰਘ ਗੱਲਬਾਤ ਕਰਨਗੇ। ਉਹ ਹੋਰ ਵੀ ਵੇਰਵੇ ਨਾਲ ਸਾਰੀ ਪ੍ਰੋਸੈਸ ਨੂੰ ਦੱਸਣਗੇ। ਲੇਕਿਨ ਮੈਂ ਉਸ ਰੈਜ਼ੋਲੂਸ਼ਨ ਵੱਲ, ਕਿਉਂਕਿ ਇਹਦੀ ਕੀ ਅਹਿਮੀਅਤ ਹੈ, ਇੱਕ ਸਿੰਪਲ ਰੈਜ਼ੋਲੂਸ਼ਨ ਨਹੀਂ ਹੈ। ਜਦੋਂ ਅਸੀਂ ਹੁਣ ਤੱਕ ਤਾਂ ਬਹੁਤ ਭਾਰਤ ਦੇ ਵਿੱਚ ਤਾਂ ਸਾਡੀ ਅਕਾਲੀ ਲੀਡਰਸ਼ਿਪ ਜਾਂ ਧਰਮਯੁੱਧ ਮੋਰਚੇ 'ਚ ਵੀ ਇੱਕ ਮੁੱਖ ਮੰਗ ਸੀ ਜੀ, ਸਾਨੂੰ ਆਰਟੀਕਲ 25(b) ਜਿਹੜਾ ਹਿੰਦੂਆਂ ਦੇ ਨਾਲ ਕਲੱਬ ਕੀਤਾ ਕੱਢੋ ਔਰ ਸਾਡੀ ਵੱਖਰੀ ਧਰਮ ਦੇ ਤੌਰ ਦੇ ਉੱਤੇ ਰੈਕਗਨੀਸ਼ਨ ਕਰੋ, ਜਿਹੜੀ ਉਹ ਵੀ ਉਹਨਾਂ ਨੇ 72 ਸਾਲ 'ਚ ਨਹੀਂ ਕੀਤੀ। ਰਾਦਰ ਆਰਟੀਕਲ 25(b) ਦੇ ਨਾਲ ਕਿੰਨੇ ਹੋਰ ਆਰਟੀਕਲ ਜਿਹੜੇ ਉਹਨਾਂ ਨੇ ਹਿੰਦੂ ਮੈਰਿਜ ਬਿੱਲ, ਹਿੰਦੂ ਕੋਡ ਬਿੱਲ ਔਰ ਜਿਹੜਾ ਮਾਈਨਰ ਐਂਡ ਗਾਰਡੀਅਨਸ਼ਿਪ ਐਕਟ, ਇਹ ਸਾਰਿਆਂ ਦੇ ਥੱਲੇ ਵੀ ਸਿੱਖਾਂ ਨੂੰ ਨੂੜਿਆ। ਔਰ ਇਹ ਰੈਜ਼ੋਲੂਸ਼ਨ ਜਿਸ ਦੇ ਵਿੱਚ ਜਿਸ ਦੀ ਸ਼ੁਰੂਆਤ ਹੀ ਹੁੰਦੀ ਹੈ ਇਸ ਤੋਂ ਕਿ ਕੰਕਰੈਂਟ ਰੈਜ਼ੋਲੂਸ਼ਨ recognizing the cultural, religious and interfaith importance of Shri Guru Granth Sahib Ji as living Guru of Sikhs in promoting peace and declaring Sikhs as a distinct ethnic and religious minority. ਹੁਣ ਅਸੀਂ ਜਦੋਂ US ਸੈਂਸਸ ਦੇ ਵਿੱਚ ਜਿਹਦੇ ਲਈ ਯੂਨਾਈਟਿਡ ਸਿੱਖਸ ਨੇ ਬਾਕੀ ਜਥੇਬੰਦੀਆਂ ਨਾਲ ਮਿਲ ਕੇ ਕਾਫੀ ਮਿਹਨਤ ਕੀਤੀ, ਔਰ ਜਦੋਂ ਹੁਣ ਸੈਂਸਸ ਦੀ ਗਿਣਤੀ ਹੋ ਰਹੀ ਹੈ ਸੈਪਰੇਟ, ਬੇਸ਼ੱਕ ਅੰਡਰ ਕੋਡ ਹੈ, ਉਹ ਸਿੱਖਾਂ ਦਾ ਅੱਡ ਕਾਲਮ ਹੈ ਔਰ ਵਿੱਚ ਸਿੱਖ ਆਪਣੇ ਆਪ ਨੂੰ ਸਿੱਖ ਲਿਖਾ ਰਹੇ ਨੇ ਐਜ਼ ਏ ਐਥਨੀਸਿਟੀ। ਔਰ ਇਹ ਰੈਜ਼ੋਲੂਸ਼ਨ 'ਚ ਇੱਕ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ ਸਿੱਖਾਂ ਦੀ ਗੁਰੂ ਗ੍ਰੰਥ ਸਾਹਿਬ ਨੂੰ ਐਟਰਨਲ ਸਿੱਖ ਗੁਰੂ ਮੰਨਣਾ, ਗੁਰੂ ਗ੍ਰੰਥ ਸਾਹਿਬ ਨੂੰ ਲਿਵਿੰਗ ਗੁਰੂ। ਜਦੋਂ ਅਸੀਂ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ ਥੱਲੇ 10ਵੇਂ ਪਾਤਸ਼ਾਹ ਦੇ ਉਸ ਹੁਕਮ ਦੀ ਗੱਲ ਕਰਦੇ, ਸੋ ਜ਼ਾਹਰ ਹੈ ਸਾਡੇ ਲਈ ਤਾਂ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਨੇ। ਪਰ ਨਿਊ ਜਰਸੀ ਅਮਰੀਕਾ ਦੀ ਇੱਕ ਅਹਿਮ ਸਟੇਟ ਜਿਹਦੇ 'ਚ ਜ਼ਾਹਰ ਹੈ ਕਿ ਜਿਹੜੇ ਉਹਨਾਂ ਦੇ ਅਟਾਰਨੀ ਜਨਰਲ ਨੇ ਉਹ ਵੀ ਇੱਕ ਸਿੱਖ ਨੇ, ਗੁਰਵੀਰ ਸਿੰਘ ਗਰੇਵਾਲ। ਔਰ ਨਿਊ ਜਰਸੀ ਦੇ ਵਿੱਚ ਵਕਤਨ ਬਾ ਵਕਤਨ ਉਹ ਖਾਲਸਾ ਸਾਜਨਾ ਦਿਵਸ ਹੋਏ ਜਾਂ ਦੂਸਰੇ ਦਿਨਾਂ ਨੂੰ ਖਾਸ ਤੌਰ ਤੇ ਯਾਦ ਕੀਤਾ ਜਾਂਦਾ ਹੈ। ਔਰ ਇਹਦੇ 'ਚ ਇਹ ਗੱਲ ਸਿੱਖਾਂ ਦੀ ਔਰ ਗੁਰੂ ਗ੍ਰੰਥ ਸਾਹਿਬ ਚੋਂ ਨਿਕਲਣ ਵਾਲੀ ਇੱਕ ਵੱਖਰੀ ਤਹਿਜ਼ੀਬ, ਜਦੋਂ ਅਸੀਂ ਕਲਚਰ ਦੀ ਗੱਲ ਕਰਦੇ ਹਾਂ, ਬਹੁਤ ਵਾਰ ਜਿਸ ਕਿਸਮ ਦੀ ਸਾਡੀ ਪੰਜਾਬੀ ਤਹਿਜ਼ੀਬ ਸੀ, ਜ਼ਾਹਰ ਹੈ ਸਿੱਖ ਉਸ ਤਹਿਜ਼ੀਬ ਦੇ ਝੰਡਾ ਬਰਦਾਰ ਨੇ। ਲੇਕਿਨ ਜਿਵੇਂ ਇਹਨਾਂ ਨੇ ਭੰਗੜਾ, ਗਿੱਧਾ, ਨਚਰਪੁਣਾ ਔਰ ਉਹ ਸਾਰਾ ਕਰਕੇ ਜਿਹੜੀ ਉਸ ਤਹਿਜ਼ੀਬ ਦੀ ਖੂਬਸੂਰਤੀ ਸੀ ਉਸ ਨੂੰ ਬਿਲਕੁਲ ਗੰਗਾ ਜਮਨੀ ਤਹਿਜ਼ੀਬ ਦਾ ਜੋ ਕੁਝ ਸੀ ਉਹਦੇ 'ਚ ਹੀ ਰਲਗੜ ਕਰ ਦਿੱਤਾ ਹੈ। ਪਰ ਇਸ ਰੈਜ਼ੋਲੂਸ਼ਨ 'ਚ ਮੰਨਿਆ ਗਿਆ ਕਿ ਭਾਈ ਗੁਰੂ ਗ੍ਰੰਥ ਸਾਹਿਬ ਜਿਹੜੇ ਲਿਵਿੰਗ ਗੁਰੂ ਨੇ ਸਿੱਖਾਂ ਦੇ, ਔਰ ਇਹਦੀ ਇੰਟਰਫੇਥ ਇੰਪੋਰਟੈਂਸ, ਕਿਵੇਂ ਸਿੱਖ ਧਰਮ ਇੱਕ ਪਿਆਰ ਔਰ ਅਮਨ ਦਾ ਸੁਨੇਹਾ ਦਿੰਦਾ ਹੈ ਔਰ ਇਹਦੇ ਨਾਲ ਤਹਿਜ਼ੀਬੀ, ਮਜ਼ਹਬੀ ਔਰ ਇੰਟਰਫੇਥ ਇਸ ਨੂੰ ਰੈਕਗਨਾਈਜ਼ ਕਰਦੇ ਆ। ਫਿਰ ਜਿਵੇਂ ਇਹਨਾਂ ਦੇ ਰੈਜ਼ੋਲੂਸ਼ਨਸ ਦਾ ਇੱਕ ਪਾਰਟ ਹੁੰਦਾ ਹੈ ਵੇਅਰ ਐਜ਼, ਉਹਨਾਂ ਨੇ ਰੈਕਗਨਾਈਜ਼ ਕੀਤਾ ਕਿ ਵੇਅਰ ਐਜ਼ founded by Guru Nanak in 15th century Punjab, India, the Sikh monotheistic tradition teaches its adherents to practice the universal principles of truthful living, service to humanity and devotion to God. ਕਿ ਵੀ ਸਿੱਖ ਧਰਮ monotheistic ਹੁੰਦਾ, ਇੱਕ ਰੱਬ 'ਚ ਯਕੀਨ ਰੱਖਣ ਵਾਲੇ, ਬੁੱਤ ਪ੍ਰਸਤ ਨਹੀਂ ਨੇ, ਇੱਕ ਰੱਬ 'ਚ ਯਕੀਨ ਰੱਖਣ ਵਾਲਾ ਧਰਮ ਹੈ। ਗੁਰੂ ਨਾਨਕ ਸਾਹਿਬ ਨੇ 15ਵੀਂ ਸਦੀ 'ਚ ਇਸ ਦੀ ਜਿਹੜੀ ਹੈ ਉਹ ਬੁਨਿਆਦ ਰੱਖੀ ਔਰ ਇਹ ਸੱਚਾਈ ਦੇ ਨਾਲ ਜ਼ਿੰਦਗੀ ਜਿਉਣਾ, ਇਨਸਾਨੀਅਤ ਦੀ ਖਿਦਮਤ ਔਰ ਰੱਬ ਦੀ ਯਾਦ ਇਸ ਦੇ ਉੱਤੇ ਆਧਾਰਿਤ ਹੈ। Whereas the Sikh community began immigrating to United States in the late 1800s and has played an important role in developing this country
and state of New Jersey while enriching American culture, history, economy and diversity. कि भी सिख कौम सिख ਜਿਹੜੇ ਨੇ 1800 ਦੇ ਵਿੱਚ, ਇਹਦਾ ਮਤਲਬ ਵੀ 19ਵੀਂ ਸਦੀ ਦੇ ਅਖੀਰ ਦੇ ਵਿੱਚ ਅਮਰੀਕਾ ਦੇ ਵਿੱਚ ਆਏ ਔਰ ਉਹਨਾਂ ਨੇ ਇਸ ਮੁਲਕ ਦੇ ਵਿਕਾਸ ਖਾਸ ਤੌਰ ਤੇ ਨਿਊ ਜਰਸੀ ਦੇ ਵਿੱਚ ਆਪਣੀ ਅਮੀਰ ਤਹਿਜ਼ੀਬ, ਇਤਿਹਾਸ ਔਰ ਜਿਵੇਂ ਆਰਥਿਕ ਤੌਰ ਦੇ ਉੱਤੇ ਔਰ ਜਿਹੜੀ ਅਮਰੀਕਾ ਦੀ ਖੂਬਸੂਰਤੀ ਡਾਈਵਰਸਿਟੀ ਹੈ ਉਹਦੇ ਚ ਉਹਨਾਂ ਨੇ ਕਾਫੀ ਚੰਗਾ ਕੰਟਰੀਬਿਊਟ ਕੀਤਾ ਹੈ। Whereas Sikhism is the 5th largest religion in the world with more than 25 million Sikhs worldwide, including more than 750,000 in United States. मैं ये गल सर बूटा सिंह होरां नूं भी कही सी, मैं कहा जी इस गल दा ध्यान रखिए कि साडी गिणती हुण 30 मिलियन तो ज्यादा है और अमरीका च असीं 1 मिलियन तो ज्यादा है। हालांकि हो सकता है उन्हां दे ऑफिस ने जिहड़े हुण उन्हां दे बनाए होए ने डाटे ਉਹਦੇ ਚੋਂ ਕੁਝ ਕੱਢਿਆ ਹੋਏ, ਪਰ ਸਾਨੂੰ ਇਸ ਦੇ ਉੱਤੇ ਉਹਨਾਂ ਨੇ ਜਿਹੜਾ 25 ਮਿਲੀਅਨ ਤੋਂ ਜ਼ਿਆਦਾ ਉਹਨਾਂ ਨੇ ਉਹ ਓਪਨ ਰੱਖੀ ਹੈ ਵਿੰਡੋ। 25 ਮਿਲੀਅਨ ਤੋਂ ਜ਼ਿਆਦਾ 30 ਵੀ ਹੋ ਸਕਦਾ ਹੈ, ਪਰ ਮੈਂ ਸਮਝਦਾ ਵੀ ਸਾਨੂੰ 30 ਮਿਲੀਅਨ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ ਔਰ ਅਮਰੀਕਾ 'ਚ ਮੋਰ ਦੈਨ 1 ਮਿਲੀਅਨ ਇਹ ਸਾਨੂੰ ਕਹਿਣਾ ਚਾਹੀਦਾ। Whereas some of the most notable Sikhs in United States live and contribute to the state of New Jersey, including Attorney General Gurbir Garewal, City of Hopkins Mayor Ravinder Palla, and Burlington County freeholder Balveer Singh. ਹੁਣ ਜਿਹੜਾ ਉਹਨਾਂ ਨੇ ਤਿੰਨੋਂ ਹੀ ਜਿਹੜੀਆਂ ਸ਼ਖਸੀਅਤਾਂ ਨੇ ਇਹਨਾਂ ਨੂੰ ਰੈਕਗਨਾਈਜ਼ ਕੀਤਾ ਹੈ ਕਿ ਨਿਊ ਜਰਸੀ ਦੇ ਵਿੱਚ ਇਹ ਸਿੱਖਾਂ ਦੀ ਪ੍ਰਾਪਤੀ ਹੈ। Whereas the religion's emphasis on loving service to humanity also inspires Sikhs living in New Jersey to make lasting social contributions, such as providing free food to less fortunate through annual Let's Share a Meal event in Camden and Jersey City. ये दो cities का नाम है कि उन्होंने ਜਿਹੜਾ initiative है Let's Share a Meal ਦੇ ਥੱਲੇ ਲੋੜਵੰਦਾਂ ਨੂੰ ਜਿਹੜਾ ਹੈ ਉਹ food ਵੀ ਦਿੰਦੇ ਨੇ। Whereas the 10th Sikh Guru Gobind Singh Ji left the world and indicated to the generations ahead to avoid idol worship and recognize Shri Guru Granth Sahib Ji, the principal scripture of Sikhism, as the living and 11th Guru of Sikh religion. कि 10वें Guru Gobind Singh Sahib जिन्हां ने इस संसार तो ਜਿਹੜਾ ਉਹ ਜੋਤੀ ਜੋਤ ਸਮਾਨ ਤੋਂ ਪਹਿਲਾਂ ਆਪਣੀ ਕੌਮ ਨੂੰ ਇਹ ਆਦੇਸ਼ ਦਿੱਤਾ ਹੈ ਕਿ ਭਾਈ ਕੋਈ ਬੁੱਤ ਪ੍ਰਸਤੀ ਨਹੀਂ ਕਰਨੀ ਹੈ ਔਰ ਹਮੇਸ਼ਾ ਲਈ ਗੁਰੂ ਗ੍ਰੰਥ ਸਾਹਿਬ ਤੁਹਾਡੇ ਜਾਗਤ ਜੋਤ ਗੁਰੂ ਹੋਣਗੇ। Whereas in a historic judgment delivered on March 29, 2000, the Supreme Court of India declared Guru Granth Sahib Ji as juristic person, further justifying Guru Gobind Singh Ji's declaration of Shri Guru Granth Sahib Ji as the living Guru. ਇਹਦੇ ਚ ਉਹਨਾਂ ਨੇ ਭਾਰਤੀ ਸੁਪਰੀਮ ਕੋਰਟ ਦੇ ਇੱਕ ਫੈਸਲੇ ਦਾ ਹਵਾਲਾ ਦਿੱਤਾ 29 ਮਾਰਚ 2000 ਦਾ, ਜਿਹਦੇ ਚ ਉਹਨਾਂ ਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਜੁਰਿਸਟਿਕ ਕਾਨੂੰਨੀ ਕਿਸੇ ਵੀ ਡਿਸਕਸ਼ਨ ਡਿਬੇਟ ਜਾਂ ਫੈਸਲੇ ਦੇ ਵਿੱਚ ਇੱਕ ਲਿਵਿੰਗ ਪਰਸਨ ਦੇ ਤੌਰ ਤੇ ਨੇ, ਕਿਉਂਕਿ ਕੁਝ ਗੁਰਦੁਆਰਿਆਂ ਦੀ ਰਜਿਸਟਰੀ ਈਵਨ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੋਈ ਹੈ। ਫਿਰ ਉਹਨਾਂ ਨੇ ਕਿਹਾ whereas although Sikhs have made immense contributions throughout history, they have long faced oppression and discrimination throughout the rest of the world. ਕਿ ਭਾਵੇਂ ਸਿੱਖਾਂ ਨੇ ਲੰਬਾ ਵਕਤ ਥਾਂ ਥਾਈਂ ਜਿਹੜਾ ਅੱਜ ਵੀ ਉਹ ਜ਼ੁਲਮ ਸਹਾਰ ਰਹੇ ਨੇ, ਇਹਦੇ ਬਾਵਜੂਦ ਕਿ ਉਹਨਾਂ ਨੇ ਸਿੱਖ ਕੌਮ ਨੇ ਇਨਸਾਨੀਅਤ ਔਰ ਦੂਸਰਿਆਂ ਦੇ ਹੱਕਾਂ ਦੇ ਲਈ ਬਹੁਤ ਸਾਰੀ ਕੰਟਰੀਬਿਊਸ਼ਨ ਕੀਤੀ ਹੋਈ ਹੈ, ਲੇਕਿਨ ਉਹ ਖੁਦ ਡਿਸਕ੍ਰਿਮੀਨੇਸ਼ਨ ਔਰ ਆਪਰੇਸ਼ਨ ਜ਼ੁਲਮ ਉਸ ਦਾ ਸ਼ਿਕਾਰ ਨੇ। Whereas according to Sikh religion and history, Sikhs share a unique set of beliefs and practices that are altogether different from other religions. ਇਹ ਵੀ ਹਿੰਦੂ ਤਵੀਆਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਆਰਟੀਕਲ 25(b) ਦੇ ਥੱਲੇ ਸਾਨੂੰ ਹਿੰਦੂਆਂ ਦੇ ਨਾਲ ਘੜੀਸਣਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਭਾਈ ਸਿੱਖ ਧਰਮ ਆਪਣਾ ਇਤਿਹਾਸ ਇੱਕ ਵੱਖਰੀ ਉਹਨਾਂ ਦੀ ਹੋਂਦ ਹੈ ਔਰ ਉਹਨਾਂ ਦਾ ਕਿਸੇ ਵੀ ਹੋਰ ਧਰਮ ਦੇ ਨਾਲ ਜਿਹੜਾ ਉਸ ਦੇ ਨਾਲ ਨਹੀਂ ਜੋੜਨਾ ਚਾਹੀਦਾ, ਉਹਨਾਂ ਦਾ ਇੱਕ ਆਪਣਾ ਵੱਖਰਾ ਧਰਮ ਆਪਣੀ ਵੱਖਰੀ ਹੋਂਦ ਹੈ। Whereas the state of New Jersey is committed to educating citizens about the world's religions, the value of religious diversity, tolerance grounded in First Amendment principles, a culture of mutual understanding, and the importance of reducing violence, all of which are consistent
with Shri Guru Granth Sahib Ji's teachings. उन्होंने फिर न्यू जर्सी स्टेट का जिहड़ा मैनीफेस्टो है कि भाई अपने सारे शहरियां नूं दुनिया के मजहबां बारे जानकारी देनी, धर्म की वखरेवें होने की गल नूं भी कदरदानी करनी, इस दे थल्ले टॉलरेंस होनी जिहड़ी कि फर्स्ट अमेंडमेंट यूएस कॉन्स्टिट्यूशन जो निकलती है, और सारे कल्चर्स की अंडरस्टैंडिंग इस सारे च, और ताकि समाज दे विच बेलोड़ी हिंसा ना होए। और उन्होंने कहा भी ये जिहड़ियां सारियां न्यू जर्सी दीयां वैल्यूज ने, ये गुरु ग्रंथ साहिब दा जिहड़ा संकल्प है, जिहड़ा गुरु ग्रंथ साहिब दा मिशन और मैसेज है, उहदे नाल कंसिस्टेंट ने। Whereas the state of New Jersey seeks to further the diversity of its community and afford all residents the opportunity to better understand, recognize, and appreciate the rich history and shared experience of Sikhs, and enforce laws for access to equal opportunity of humans irrespective of their caste, color, creed, and appearance. Now therefore, whereas कीर्तन ने कहा कि भाई असी अपनी कम्युनिटी की डाइवर्सिटी नूं देखदे हैं कि भाई किवें सिख धर्म राही गुरु ग्रंथ साहिब दे मैसेज राही एक बेटर अंडरस्टैंडिंग हो सकती है, एक सारिਆਂ ਦੇ ਲਈ ਹਿਊਮਨਸ ਦੇ ਲਈ ਬਿਨਾਂ ਜ਼ਾਤ ਰੰਗ ਨਸਲ ਧਰਮ ਦੇ ਵਿਤਕਰੇ ਦੇ ਇੱਕ ਦੂਸਰੇ ਦੇ ਲਈ ਇਕੁਅਲ अपॉर्चुनिटी ਦਾ ਹੋਣਾ। और फिर ये उन्होंने कहा कि be it resolved by the Senate of the state in New Jersey, the General Assembly concurring, जो concurrent होता है इसका मतलब है कि General Assembly उन्हें नु Assembly भेजने की लोड़ नहीं है, उन्होंने resolved, be it resolved by the Senate of the state of New Jersey, the General Assembly concurring, number one, the legislature of the state of New Jersey recognizes the cultural, religious and interfaith importance of Shri Guru Granth Sahib Ji as living Guru of Sikhs in promoting peace and declaring Sikhs as a distinct ethnic and religious minority. जैसी एक अड ethnicity, अड जिहड़ी है एक religious घट गिनती दे तौर ते और गुरु ग्रंथ साहिब नूं एज ए जागत जोत गुरु दे तौर ते मानता दिंदे। फिर उन्होंने कहा भी ये जिहड़ियां इस रेजोल्यूशन दी कापियां ने ए सेक्रेटरी ऑफ स्टेट और क्लर्क ऑफ जनरल असेंबली, सेक्रेटरी ऑफ द सेनेट टू गवर्नर ऑफ स्टेट ऑफ न्यू जर्सी, अटॉर्नी जनरल ऑफ द स्टेट ऑफ न्यू जर्सी इस नूं भी फॉरवर्ड कर रहे हैं। सो असीं समुची सिख कौम नूं भी जिथे मुबारकबाद दिंदे हैं, उत्थे श्रोमणी अकाली दल अमृतसर दे एफर्ट्स की शलाघा करते हैं कि उन्होंने बड़ा एक यूनिक रेजोल्यूशन न्यू जर्सी दी सैनेट तो पास करवाया। जी डॉक्टर साहब, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। व्यूअर्स ਤੁਸੀਂ ਕਿਤੇ नहीं जाना, मिलते हैं आफ्टर दिस शॉर्ट ब्रेक।